अस्सलाम वालेकुम। मैं तुहाडा अपना वीर आरजे उमर गुज्जर फैसलाबाद तो पिंडां वाले पिंडां तो बाहर परदेसी मेरे भैन भरा जिन्ने भी पंजाबी मेरे भैन भरा सारिਆਂ ਨੂੰ मेरी तरफों और अम्मी जी की तरफों अस्सलाम वालेकुम। अम्मी जी ਅੱਜ ना मैं कैमरा पहले ही ऑन करता ਸੀ। अच्छा ਮੈਨੂੰ नहीं पता हाँ मेरे नन्हे मुन्ने बच्चे सारिਆਂ ਨੂੰ मेरा प्यार सलाम। माँ जी की तरफों प्यार जी ते मेरा सलाम हो जाए जी। अल्लाह पाक साਰਿਆਂ ਨੂੰ खुश रखे, सारे मेरे पंजाबी भैन भरा खुश रहो आबाद रहो। ते ਅੱਜ अम्मी जी गलबात करांगे ਅਸੀਂ। हाँ जी पंजाबी ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ, ਉਹ ਭੈਣਾਂ ਤੇ ਹੁਣ ਛੋਟੀਆਂ ਹੀ ਆ, ਸਾਡੀਆਂ ਚਾਚੀਆਂ ਤਾਈਆਂ ਦਾਦੀਆਂ ਤੇ ਅੰਮੀ ਜੀ ਇਕੱਠੇ ਬੈਠ ਕੇ ਹਾਂ ਫੁੱਫੀਆਂ ਅੰਮੀ ਜੀ ਉਹਨਾਂ ਨੇ ਨਾ ਛਾਬੇ ਬਣਾਉਂਦੇ ਹੁੰਦੇ ਸੀਗੇ ਨਾ ਅੰਮੀ ਜੀ। ਛਾਬੇ ਰੰਗ ਬਰੰਗੇ ਫੁੱਲ ਪਾ ਕੇ ਚੰਗੇਰਾਂ ਬਣਾਉਣੀਆਂ। ਆਹੋ ਚੰਗੇਰਾਂ ਦਾ ਵੀ ਮੈਂ ਸੁਣਿਆ ਸੀ। ਚੰਗੇਰਾਂ ਕੀ ਹੁੰਦੀਆਂ? ਉਹ ਪੁੱਤੇ ਕਨਾਲੀਆਂ ਹੁੰਦੀਆਂ ਸੀ ਤੇ ਦੀਨੇ ਵਾਸਤੇ। ਅੱਛਾ ਜੀ। ਫਿਰ ਜਿਲੇ ਕਿਸੇ ਵਾਧੂ ਬਣਾ ਕੇ ਰੱਖਣੀਆਂ। ਹਾਂਜੀ। ਜਿਲੇ ਜੰਜ ਨੇ ਆਉਣਾ ਤਾਂ ਕਹਿਣਾ ਲਿਆਵੋ ਚੰਗੇਰਾਂ ਵਿੱਚ ਬਰੀਆਂ ਰੱਖਣੀਆਂ। ਅੱਛਾ ਚੰਗੇਰਾਂ 'ਚ ਬਰੀਆਂ ਵੀ ਰੱਖਦੇ ਸੀ? ਹਾਂ ਬਰੀਆਂ ਕੱਲੀ ਚੰਗੇਰ ਦੇ ਵਿੱਚ ਰੱਖੀਆਂ ਹੋਈਆਂ ਚੰਗੇਰਾਂ ਅਲੱਗ ਹੋਈਆਂ। ਉਹ ਕਾਫੀ ਰੰਗ ਹੋਣੇ ਚੰਗੇਰਾਂ ਦੇ ਜੀ। ਵਿੱਚ ਫੁੱਲ ਪਾਇਓ ਹੋਣੇ ਹਰੇ ਲਾਲ ਰੰਗ ਕੇ ਕਿਤੇ ਲੱਤਾਂ ਬੰਨ ਕੇ। ਵਾਹ ਵਾਹ ਵਾਹ। ਵਿੱਚ ਬਰੀਆਂ ਰੱਖਣੀਆਂ ਤੇ ਵਿੱਚ ਗਹਿਣੇ ਰੱਖਣੇ। ਅੱਛਾ ਜ਼ੇਵਰ ਵੀ ਚੰਗੇਰਾਂ 'ਚ ਹੀ ਰੱਖਣਾ? ਉਹ ਵੀ ਚੰਗੇਰਾਂ ਵਿੱਚ। ਵਾਹ ਵਾਹ ਲਓ ਜੀ ਆ ਮੈਨੂੰ ਨਹੀਂ ਸੀ ਪਤਾ। ਤੇ ਕਹਿਣਾ ਦੇਖੋ ਚੰਗੇਰਾਂ ਕੀ ਸੋਹਣੀਆਂ ਬਣੀਆਂ। ਵਾਹ ਵਾਹ ਵਾਹ। ਇਹ ਮੇਰੀ ਫਿਰ ਤਾਂ ਸ਼ਾਦੀ ਤੇ ਉਦੋਂ ਚੰਗੇਰਾਂ ਵੀ ਪਹਿਲੇ ਤਿਆਰ ਕਰਵਾਉਂਦੇ ਹੋਣੇ ਕਹਿ ਕੇ। ਉਹ ਤੇ ਲੋਕਾਂ ਦੇ ਘਰ 50 ਚੰਗੇਰਾਂ ਹੁੰਦੀਆਂ ਸੀਗੀਆਂ। ਅੱਛਾ ਹਾਂ ਜਿਨ੍ਹਾਂ ਦੇ ਘਰ ਪੁੱਤ ਚੰਗੇਰਾਂ ਨਹੀਂ ਸੀ ਨਾ ਹੁੰਦੀਆਂ ਕਹਿਣਾ ਕਿ ਚੱਜੀ ਆ ਇਹਨੂੰ ਚੱਜ ਨਹੀਂ ਕੋਈ ਵੀ ਹੈਗਾ। ਅੱਛਾ ਯਾਨੀ ਕਿ ਜਿਹੜੀ ਔਰਤ ਨੇ ਘਰ ਵਾਸਤੇ ਕੋਈ ਚੀਜ਼ ਨਹੀਂ ਬਣਾਣੀ ਉਹਨੂੰ ਅੱਛੀ ਨਹੀਂ ਸਮਝਿਆ ਜਾਂਦਾ। ਉਹਨੂੰ ਅੱਛੀ ਨਾ ਕਹਿਣਾ ਇਹ ਤਾਂ ਬੇਲੀ ਫਿਰਦੀ ਰਹਿੰਦੀ ਹੈ। ਚਰਖਾ ਨਾ ਕੱਤਿਆ ਕੰਦ ਨਾ ਪਾਇਆ ਇਹਨੂੰ ਚੱਜ ਨਾ ਆਇਆ ਚਿੱਕੂ ਨਾ ਬਣਾਇਆ ਖਰੋਸ਼ੀਆ ਨਾ ਸਵੈਟਰ ਨਾ ਬਣਾਏ ਖਰੋਸ਼ੀਆ ਚਲਾਉਣਾ ਨਾ ਆਇਆ। ਸਾਨੂੰ ਚਲਾਉਣਾ ਨਹੀਂ ਆਉਂਦਾ ਤਾਂ ਸਾਡੇ ਮੁੰਡਿਆਂ ਤੋਂ ਸਿੱਖ ਲਵੋ। ਅੰਮੀ ਜੀ ਉਹ ਛਾਬੇ ਜਦੋਂ ਇਕੱਠੇ ਬੈਠ ਕੇ ਬਣਾਉਂਦੇ ਮੈਨੂੰ ਤੇ ਛਾਬਿਆਂ ਦਾ ਪਤਾ ਸੀਗਾ। ਚੰਗੇਰਾਂ ਦੀ ਵੀ ਤੁਸੀਂ ਗੱਲ ਸੋਹਣੀ ਸੁਣਾਈ ਜੀ। ਛਾਬੇ ਜਿਹੜੀ ਛੋਟੇ ਹੁੰਦੇ ਸੀ ਚੰਗੇਰਾਂ ਹੁੰਦੀਆਂ ਸੀ ਏਰੜੀਆਂ, ਮਤਲਬ ਵੱਡੀਆਂ ਚੰਗੇਰਾਂ ਹੁੰਦੀਆਂ ਸੀ। ਉਹਦੇ ਵਿੱਚ ਐਰੜੀਆਂ ਚੰਗੇਰਾਂ ਹੋਣੀਆਂ, ਉਹਦੇ ਵਿੱਚ ਨਾ ਰੱਖੀਆਂ ਹੋਣੀਆਂ ਬਰੀਆਂ ਕਿ ਮਾਰ ਚੰਗੇਰਾਂ ਫੜਾਈ ਜਾਣੀਆਂ, ਬਰੀਆਂ ਆਈ ਜਾਣੀਆਂ ਉਧਰ ਦੀਆਂ ਉਧਰ ਦਿਖਾਈ ਜਾਣੀਆਂ ਤੇ ਛਾਬਿਆਂ ਦੇ ਵਿੱਚ ਗਹਿਣੇ ਹੁੰਦੇ ਸੀ। ਅੱਛਾ ਜੀ। ਹਾਂਜੀ ਅੰਮੀ ਜੀ ਇਹਦੇ ਵਿੱਚ ਵੀ ਕੋਈ ਸ਼ੀਸ਼ਿਆਂ ਵਾਲੇ ਛਾਬੇ ਜਾਂ ਇਦਾਂ ਦੇ ਕੋਈ ਚਮਕਦਾਰ ਜਾਂ ਰੰਗਾਂ ਵਾਲੇ ਛਾਬੇ ਕੀ ਹਿਸਾਬ ਕਿਤਾਬ ਹੁੰਦਾ ਸੀਗਾ? ਇਹ ਪੁੱਤ ਇੱਕ ਸ਼ੀਸ਼ਾ ਹੁੰਦਾ ਸੀ ਉਹਦੇ ਤਾਂ ਉੱਤੇ ਨਾ ਮਤਲਬ ਬਰੀ ਆ ਜਾਂਦੀ ਸੀ। ਅੱਛਾ ਜੀ। ਤੇ ਸ਼ੀਸ਼ੇ ਨਹੀਂ ਸੀ ਹੁੰਦੇ ਤੇ ਫੁੱਲ ਐਸੇ ਹੁੰਦੇ ਸੀ ਰੰਗ ਕੇ ਕਿਤੇ ਫੁੱਲ ਐਡੇ ਸੋਹਣੇ ਲਹਿਰੀਆ ਕਿਤੇ ਡੱਬੇ ਕਿਤੇ ਮਾਰ ਸਰੂ ਦੇ ਬੂਟੇ ਕੀ ਗੁਲਾਬ ਦੇ ਫੁੱਲਾਂ ਮੰਗਣੋਂ ਬਣਾਏ ਹੋਣ। ਹਾਏ ਜਦੋਂ ਇੱਕ ਵਾਰੀ ਦੇਖਣਾ ਤਾਂ ਲੱਗਣਾ ਕਿ ਕੋਈ ਮਜ਼ਾ ਹੀ ਆ ਗਿਆ। ਪਤਾ ਨਹੀਂ ਸੀ ਲੱਗਦਾ ਕਿ ਸੂਈ ਨਿਕਲੀ ਕਿੱਥੋਂ ਦੀ। ਵਾਹ 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 ਇਦਾਂ ਦੇ ਛਾਬੇ। ਅੰਮੀ ਜੀ ਉਹ ਫਿਰ ਮਤਲਬ ਛਾਬੇ ਜਿਹੜੇ ਬਣਾਉਂਦੇ ਸੀ ਉਹ ਕਿੱਦਾਂ ਖਜੂਰਾਂ ਦੇ ਪੱਤੇ ਲਿਆਂਦੇ ਸੀ ਕੀ ਕਰਦੇ ਸੀ ਉਹਨੂੰ ਕਿੱਦਾਂ ਰੰਗਦੇ ਸੀਗੇ? ਇਹ ਪੋਤੇ ਜਿਹੜੀ ਮੁੱਲ ਦੀ ਗੋਬ ਹੁੰਦੀ ਸੀ ਕਹਿੰਦੇ ਸਖਤ ਹੈ। ਗੋਬ ਕੀ ਅੰਮੀ ਜੀ? ਗੋਬ ਹੁੰਦੀ ਖਜੂਰਾਂ ਵਿੱਚੋਂ ਕੱਢੀ ਦੀ। ਮਤਲਬ ਉਹ ਜਿਹੜੇ ਅੱਛਾ ਜਿਹੜੇ ਉਹ ਜਿੱਥੋਂ ਉੱਤੋਂ ਜਾ ਕੇ ਨਿਕਲਦੀ ਹੁੰਦੀ ਸੀ ਨਰਮ ਜਿਹੇ ਪੱਤੇ ਨਾ ਜਿੱਦਾਂ ਸਾਡੇ ਮਰਬੇ ਨਹੀਂ ਖਜੂਰਾਂ ਹੈ। ਹਾਂਜੀ ਤੇ ਉਹਨਾਂ ਨੂੰ ਸਾਰਿਆਂ ਨੂੰ ਆਲੇ ਦੁਆਲੇ ਵੱਢ ਲੈਣਾ। ਅੱਛਾ ਜੀ। ਵੱਢ ਕੇ ਇੰਨੀ ਜਗ੍ਹਾ ਹੱਥ ਪਾਉਣੇ ਨੂੰ ਕਰਨਾ। ਅੱਛਾ ਜੀ। ਉਹਦੇ ਵਿੱਚ ਹੁਣੀ ਗੋਬ ਉਹਨੂੰ ਗੋਬ ਨੂੰ ਲੱਗਦੀ ਹੁੰਦੀ ਸੀ ਛੱਲੀ। ਅੱਛਾ ਉਹ ਛੱਲੀ ਦੇ ਉੱਤੇ ਫਿਰ ਐਡਾ ਸਾਰਾ ਫੁੱਲ ਜਿਹਾ ਬਣ ਜਾਣਾ, ਉਹਨੇ ਉੱਚਾ ਹੋ ਜਾਣਾ ਤੇ ਉੱਤੇ ਖਜੂਰਾਂ ਲੱਗਦੀਆਂ ਹੁੰਦੀਆਂ। ਅੱਛਾ ਉਹਦਾ ਡੰਡਾ ਜਿਹਾ ਬਣਨਾ। ਉਹ ਫਿਰ ਗੋਬ ਜਿਹੜੀ ਪਹਿਲਾਂ ਹੀ ਔਰਤਾਂ ਨੇ ਨਾ ਜੜਾਂ ਦੇ ਵਿੱਚੋਂ ਨਾ ਇੰਨੀ ਨੀਵੀਂ ਜਿਹੜੀ ਆ ਉਹਨਾਂ ਗੋਬ ਵਿੱਚੋਂ ਕੱਢਣੀ। ਅੱਛਾ ਉਹ ਗੋਬ ਦੇ ਪੱਤੇ ਨਰਮ ਹੁੰਦੇ ਸੀ ਕੀ ਵਜ੍ਹਾ ਹੁੰਦੀ ਸੀ? ਗੋਬ ਇੰਨੀ ਪਿਆਰੀ ਸੀ ਨਰਮ ਸੀ ਗੋਬ। ਅੱਛਾ ਜੀ। ਸਫੈਦ ਕਿ ਬਹੁਤੇ ਸੋਹਣੀ ਗੋਬ। ਉਹ ਗੋਬ ਦੇ ਪੱਤੇ ਲਿਆ ਕੇ ਫਿਰ ਇਕੱਠੀਆਂ ਬੈਠ ਕੇ ਉਹਨੂੰ ਰੰਗ ਸ਼ੰਗ ਦੇਣੇ ਜੀ? ਇਹ ਪੁੱਤ ਫਿਰ ਉਹ ਸੁਕਾਉਣੇ। ਅੱਛਾ ਜੀ। ਸੁਕਾ ਕੇ ਫਿਰ ਉਹ ਰੰਗ ਲਿਆਉਣਾ, ਹਰਾ ਲਿਆਉਣਾ, ਲਾਲ ਲਿਆਉਣਾ। ਵਾਹ ਵਾਹ ਵਾਹ। ਲਿਆ ਕੇ ਤਾਂ ਫਿਰ ਕਹਿਣਾ ਕਿ ਪਰਾਂ ਨੂੰ ਹੋ ਜਾਵੇ ਜਿਹੜਾ ਜੇਠਾ ਬੱਚਾ ਰੰਗ ਨਹੀਂ ਚੜਨਾ ਤੇ ਜੇਠੇ ਬੱਚੇ ਨੇ ਰੰਗ ਚੜਨ ਦੇਣਾ। ਫਿਰ ਉਹ ਨਾ ਦੇਜਕਿਆਂ ਦੇ ਵਿੱਚ ਰੰਗ ਪਾਉਣਾ, ਰੰਗ ਪਾ ਕੇ ਵਿੱਚ ਪੱਤੇ ਪਾਉਣੇ। ਪੱਤੇ ਪਾ ਕੇ ਰੰਗ ਕੇ ਫਿਰ ਉਹ ਪਾਣੀ ਡੋਲ ਕੇ ਫਿਰ ਹੋਰ ਪਾਣੀ ਪਾਉਣਾ, ਫਿਰ ਹਰੇ ਪਾਉਣੇ ਪੱਤੇ। ਅੱਛਾ ਜੀ। ਹਾਂ ਫਿਰ ਉਹ ਰੰਗ ਬਰੰਗੇ ਕਿਤੇ ਮਾਰ ਫੁੱਲ ਪਾਉਣੇ ਕਿ ਜਿਹਦੀ ਹੱਦ ਨਹੀਂ ਕੋਈ ਵੀ, ਜਿੱਦਾਂ ਗੁਲਾਬ ਦੇ ਫੁੱਲ ਹੁੰਦੇ। ਤੇ ਫਿਰ ਇਕੱਠੀਆਂ ਬੈਠ ਜਾਣਾ ਅੰਮੀ ਜੀ ਕਿੱਦਾਂ ਬਣਾਉਂਦੀਆਂ ਕਿੱਦਾਂ ਸੀਗੀਆਂ? ਫਿਰ ਇੱਕ ਜਣੀ ਨੇ ਬਣਾਉਂਦੀ ਆ ਨਾ ਛਾਬਾ ਤੇ ਚੰਗੇਰਾਂ ਬਣਾਉਂਦੀ, ਉਹਨੇ ਕਹਿਣਾ ਨਹੀਂ ਭੈਣ ਮੈਨੂੰ ਵੀ 2 ਪੱਤੇ ਦੇਈ ਕਿ ਮੇਰਾ ਇੰਨਾ ਕੁ ਫੁੱਲ ਘਟ ਗਿਆ। ਵਾਹ ਵਾਹ ਇੰਨਾ ਕੁ ਫੁੱਲ ਘਟ ਗਿਆ। ਤੇ ਅੰਮੀ ਜੀ ਕੋਈ ਐਸੀ ਵੀ ਹੋਊਗੀ ਜਿਹੜੀ ਸਿਆਣੀ ਜਿਹਨੂੰ ਬਹੁਤੇ ਬਣਾਉਣੇ ਆਉਂਦੇ ਹੋਊਗੇ ਸੋਹਣੇ?
ਇਹ ਪੁੱਤ ਸਿਆਣੀਆਂ ਜਿਹੜੀਆਂ ਸੀਗੀਆਂ ਪਹਿਲਾਂ ਸਿਆਣੀਆਂ ਬਹੁਤ ਸੋਹਣੇ ਬਣਾਉਂਦੀਆਂ ਹੁੰਦੀਆਂ ਸੀ। ਅੱਛਾ ਅੰਮੀ ਜੀ। ਜਿੱਲੇ ਫਿਰ ਬੱਚੀਆਂ ਹੋਈਆਂ ਫਿਰ ਬੱਚੀਆਂ ਕਹਿੰਦੀਆਂ ਸੀ ਅਸੀਂ ਸਿਆਣਿਆਂ ਨਾਲੋਂ ਜ਼ਿਆਦਾ ਸੋਹਣੇ ਬਣਾਉਂਦੇ। ਵਾਹ 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 ਵਾਹ, ਆ ਮਜ਼ਾ ਹੋਇਆ ਨਾ। ਹੋਣੇ ਫਿਰ ਉਹਨਾਂ ਨੇ ਮਾਵਾਂ ਦੇ ਬਣਾਏ ਪਸੰਦ ਨਾ ਕਰਨੇ, ਜਿਨ੍ਹਾਂ ਦੀਆਂ ਮਾਵਾਂ ਚੱਜ ਵਾਲੀਆਂ ਉਹ ਧੀਆਂ ਵੀ ਚੱਜ ਵਾਲੀਆਂ। ਵਾਹ 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 ਵਾਹ, ਕੀ ਬਾਤ ਹੈ ਅੰਮੀ ਜੀ। ਉਹ ਤੇ ਫਿਰ ਬੜਾ ਦੌਰ ਫਿਰ ਸੀਗਾ। ਪੁੱਤ ਪਟਾਰੀਆਂ ਮੰਗਣ, ਪਟਾਰੀਆਂ ਬਣਾਉਣੀਆਂ। ਪਟਾਰੀਆਂ ਕਿਸ ਵਾਸਤੇ? ਪਟਾਰੀਆਂ ਥੱਲਿਓਂ ਚੌੜੀਆਂ, ਰੋਟੀ ਵਾਸਤੇ? ਰੋਟੀ ਵਾਸਤੇ। ਅੱਛਾ ਜੀ, ਇਹ ਤੇ- ਦੇਖ ਲਓ ਮੈਨੂੰ ਪਤਾ ਲੱਗ ਗਿਆ ਅੰਮੀ ਜੀ। ਥੱਲਿਓਂ ਨਾ ਇੰਨੀ ਚੌੜੀ ਰੋਟੀ ਜਿੰਨੀ ਇੱਥੋਂ ਕਾ ਕੇ ਖੁੱਲੀ ਕਰ ਲੈਣੀ ਕੋਲ ਜਿੱਦਾਂ ਦੇਜ ਕੇ ਆਂਦੀ। ਹਾਂਜੀ ਹਾਂਜੀ ਹਾਂਜੀ। ਤੇ ਉੱਤੋਂ ਫੇਰ ਬੰਦ ਕਰਦਿਆਂ ਨੇ ਫਿਰ ਅੰਮੀ ਜੀ ਉਹਦੇ ਵਿੱਚ ਤਾਂ ਰੋਟੀ ਵੀ ਗਰਮ ਰਹਿੰਦੀ ਹੋਣੀ ਆ। ਤੇ ਆ ਹੁਣ ਤੇ ਪਲਾਸਟਿਕ ਦੀਆਂ ਨਿਰੀਆਂ ਬਿਮਾਰੀਆਂ ਆ ਗਈਆਂ ਜੀ, ਹਾਰਟ ਪਾਟ ਆ ਗਿਆ ਜੀ। ਹਾਂਜੀ ਤੇ ਉਹ ਤਾਂ ਨਿਰੀ ਉਹ ਪਲਾਸਟਿਕ ਆ, ਉਹ ਤਾਂ ਬਿਮਾਰੀ ਆ। ਉਹ ਤਾਂ ਨਿਰੀ ਬਿਮਾਰੀ ਅੰਮੀ ਜੀ ਤਾਂ ਫਿਰ ਪਟਾਰੀਆਂ ਅੱਜ ਕੱਲ ਲੱਭਣੀਆਂ ਚਾਹੀਦੀਆਂ, ਹੁਣ ਤਾਂ ਨਹੀਂ ਲੱਭਦੀਆਂ ਹੋਣੀਆਂ। ਜੇ ਕਹੋ ਕਿ ਬਣਾ ਕੇ ਦੋ, ਬਹੂ ਆਈ ਫਲਾਣੇ ਦੀ ਕੋਈ ਲਿਆਈ ਆ ਪਹਿਲਾਂ ਦੀ ਬੱਚੋ ਬਹੂ ਨੂੰ ਸਿਖਾ ਲਿਆ। ਨਾ ਹੁਣ ਤੇ ਕਹਿੰਦੇ ਆ ਕਿ ਬਹੂ ਕੋਈ ਏਸੀ ਲੈ ਕੇ ਆਵੇ ਫਿਰ ਕੋਈ। ਪੋਤੇ ਪਟਾਰੀ ਦੇ ਉੱਪਰ ਵੀ ਢੱਕਣ ਹੋਣੇ। ਅੱਛਾ ਜੀ। ਹੈ ਤੇ ਉਹ ਕੁੰਡੇ ਲਾ ਕੇ ਸੂਈ ਦੇ ਨਾਲ ਨਾ ਏਦਾਂ ਜੋੜ ਦੇਣਾ ਇੱਕ ਪਾਸਿਓਂ, ਉਹ ਢੱਕਣ ਉੱਤੇ ਦੇ ਦੇਣਾ। ਵਾਹ ਵਾਹ ਵਾਹ, ਕੀ ਬਾਤ। ਗਰਮੇ ਰਹਿੰਦੀ ਸੀਗੀ ਨਾ, ਉਹ ਗਿੱਲੀ ਜੇ ਹੁੰਦੀ ਸੀਗੀ। ਹਾਂਜੀ। ਇੰਨੀ ਸੋਹਣੀ ਰੋਟੀ ਹੋਣੀ ਜਿਹਦੀ ਹੱਦ ਨਹੀਂ, ਕੋਈ ਮਰਬਿਆਂ 'ਚ ਰੋਟੀਆਂ ਜਾਣੀਆਂ। ਹਾਏ 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 ਹਾਏ। ਐਰੜੀਆਂ ਪਟਾਰੀਆਂ ਹੋਣੀਆਂ, ਉਹਨਾਂ ਦੇ ਵਿੱਚ ਰੋਟੀਆਂ ਜਾਣੀਆਂ, ਗਰਮੋ ਗਰਮ ਹੁੰਦੀਆਂ। ਤੇ ਆਪਣੇ ਬੰਦਿਆਂ ਨੂੰ ਨਵੇਂ ਨਵੇਂ ਛਾਬੇ ਦੇਣੇ। ਹਾਏ 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 ਹਾਏ, ਕੀ ਬਾਤ। ਨਵੇਂ ਨਵੇਂ ਪੋਣੇ ਦੇਣੇ। ਨਵੇਂ ਨਵੇਂ ਪੋਣੇ ਤੇ ਨਵੇਂ ਨਵੇਂ ਛਾਬੇ। ਅੱਜ ਕੱਲ ਤੇ ਅੰਮੀ ਔਰਤਾਂ ਇਹਨਾਂ ਚੀਜ਼ਾਂ ਨੂੰ ਭੁੱਲ ਗਈਆਂ, ਚੰਗੇਰਾਂ ਨੂੰ ਭੁੱਲ ਗਈਆਂ। ਚੰਗੇਰਾਂ 'ਚ ਨਾ ਅਸਲ 'ਚ ਮੈਂ ਜਿਹੜਾ ਹਿਸਾਬ ਲਾਇਆ, ਹੁਣ ਅਸੀਂ ਖਾਈਦੀ ਹੈ ਨਾ ਰੋਟੀ ਆਪਣੇ ਅੰਮੀ ਜੀ ਹਾਰਡ ਪਾਰਟ ਦੀ, ਉਹਨੂੰ ਜਦੋਂ ਰੋਟੀ ਨੂੰ ਪਸੀਨਾ ਜਿਹਾ ਆ ਜਾਂਦਾ ਨਾ, ਉਹ ਸਮੈਲ ਜੀ ਮਾਰਨ ਲੱਗ ਜਾਂਦੀ ਆ। ਤੇ ਉਹਦੇ ਵਿੱਚ ਜਿੱਦਾਂ ਮੈਂ ਰੋਟੀ ਪੁਰਾਣੀ ਹੋਣੀ ਉਦਾਂ ਸੋਹਣੀ ਹੋ ਜਾਣੀ ਹੈ ਨਾ ਜੀ। ਹਾਂਜੀ, ਉਹ ਤਾਂ ਸਾਈ ਦਾ ਹੀ ਦਾਜ ਜਿਹੜਾ ਹੁੰਦਾ ਸੀ ਛਾਬਿਆਂ ਨਾਲ, ਛਿਕੂਆਂ ਨਾਲ। ਫਿਰ ਪੋਤੇ ਇੱਕ ਬਣਾਉਂਦੀਆਂ ਸੀਗੀਆਂ, ਉਹ ਥੱਲਿਓਂ ਨਾ ਇੰਨੀ ਕੁ ਚੀਜ਼ ਬਣਦੀ ਫਿਰ ਐਡੀ ਉੱਚੀ ਬਣ ਜਾਣੀ। ਉਹ ਕੀ ਜੀ? ਉਹਦੇ ਵਿੱਚ ਪੁੱਤ ਫਿਰ ਬਹੁਤੀਆਂ ਜਿਸ ਵੇਲੇ ਲੈ ਕੇ ਜਾਂਦੇ ਸੀ ਨਾ ਰੋਟੀਆਂ। ਅੱਛਾ ਜੀ। ਹਾਂ ਤੇ ਮੈਨੂੰ ਜਿੱਦਾਂ ਥ੍ਰੈਸ਼ਰ ਲੱਗਣੀ ਹੈ, ਜਿੱਦਾਂ ਛਿੱਕੂ ਹੁੰਦਾ ਨਾ, ਛਿੱਕੂ। ਹਾਂਜੀ ਹਾਂਜੀ। ਤੇ ਉਹ ਟੋਕਰੀਆਂ, ਹਾਂ ਟੋਕਰੀਆਂ ਬਣਾਉਣੀਆਂ। ਅੱਛਾ ਜੀ। ਹਾਂ ਟੋਕਰੀਆਂ ਥੱਲਿਓਂ ਇੰਨੀਆਂ ਹੋਣੀਆਂ। ਹਾਂਜੀ। ਉੱਤੋਂ ਫਿਰ ਖੁੱਲੀਆਂ ਕਰਦਿਆਂ ਨੇ ਐਡੀ ਉੱਚੀ, ਉਹ ਜਿਹੜੀਆਂ ਸਿਰ ਦੇ ਉੱਤੇ ਰੱਖ ਕੇ ਲੈ ਜਾਂਦੀਆਂ ਹੁੰਦੀਆਂ ਸੀ। ਸਹੀ ਸਹੀ ਸਹੀ। ਉਹਦੇ ਵਿੱਚ ਪਾਵਾਂ 10 ਕਿਲੋ 5 ਕਿਲੋ ਆਟਾ ਪਕਾ ਕੇ 10 ਕਿਲੋ ਰੱਖ। ਵਾਹ ਵਾਹ ਵਾਹ। ਅੱਛਾ, ਜਦੋਂ ਥ੍ਰੈਸ਼ਰ ਵਗੈਰਾ ਲੱਗਣੀ ਆ ਇਦਾਂ ਕਰਕੇ ਉਹ ਤਿੰਨਾਂ ਚਾਰਾਂ ਔਰਤਾਂ ਨੇ ਉਹ ਸਿਰ ਤੇ ਰੱਖੀਆਂ ਹੁੰਦੀਆਂ ਸੀ ਅੰਮੀ ਜੀ। ਫਿਰ ਉੱਤੇ ਰੱਖਣੀਆਂ, ਸਿਰਾਂ ਦੇ ਉੱਤੇ ਉਹਦੇ ਵੀ ਢੱਕਣ ਹੁੰਦੇ। ਵਾਹ 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 ਵਾਹ। ਇੰਨੀਆਂ ਔਰਤਾਂ ਜਿਹੜੀਆਂ ਸੀ ਸੁਨਿਆਰੀਆਂ ਸੀਗੀਆਂ ਜਿਹਦੀ ਹੱਦ ਨਹੀਂ ਕੋਈ। ਵਾਹ। ਸੁਨਿਆਰੀਆਂ ਅੰਮੀ ਜੀ ਕੀ ਮਤਲਬ ਜੀ? ਸੁਨਿਆਰੀ ਉਹ ਹੁੰਦੀ ਕਿ ਜਿਹੜੀ ਸੁਨਿਆਰੀ ਹੁੰਦੀ ਨਾ, ਸੁਨਿਆਰੇ ਦੇ ਘਰੋਂ ਮਤਲਬ ਸੋਨੇ ਤਰ੍ਹਾਂ ਦਾ ਕੰਮ ਕਰਦੀਆਂ ਸੀ, ਜਿੱਦਾਂ ਸੋਨੇ ਨੂੰ। ਸੁਨਿਆਰਾ ਨਹੀਂ ਜਿਹੜਾ ਜਿੱਦਾਂ ਕਿ ਆਪਣੀਆਂ ਸੋਨਾ ਕੱਢਦਾ। ਹਾਂਜੀ ਹਾਂਜੀ। ਜਿਹੜੀ ਸੁਨਿਆਰਨ ਹੋਣੀ ਉਹਨੂੰ ਵੀ ਤਾਂ ਉਹੀ ਚੱਜ ਹੋਣਾ। ਅੱਛਾ ਅੱਛਾ, ਯਾਨੀ ਕਿ ਚੀਜ਼ ਨੂੰ ਇਦਾਂ ਬਣਾਉਣਾ ਜਿੱਦਾਂ ਸੁਨਿਆਰੀ ਜਾਂ ਸੁਨਿਆਰਾ ਸੋਨੇ ਨੂੰ ਬਣਾਉਂਦੇ ਆ, ਉਹਨਾਂ ਨੇ ਛਾਬਿਆਂ ਨੂੰ ਸੋਨਾ ਸਮਝ ਕੇ ਬਣਾਉਣਾ ਜੀ। ਹਾਂ, ਉਹਨਾਂ ਨੇ ਨਾ ਇਸ ਤਰੀਕੇ ਨਾਲ ਇੱਕ ਪੱਤਾ ਨਹੀਂ ਜਾਈ ਹੋਣ ਦੇ। ਵਾਹ ਵਾਹ ਵਾਹ। ਲਓ ਜੀ। ਫਿਰ ਖੁਦ ਵੇਚਣਾ, ਫਿਰ ਉਹ ਜਿਹੜੀ ਕਾਹੀ ਹੁੰਦੀ ਸੀ। ਕਾਹੀ ਕੀ ਅੰਮੀ ਜੀ? ਕਾਹੀ ਹੁੰਦੀ ਸੀ ਬਰੀਕ ਬਰੀਕ ਜਾਣੀ, ਵਿੱਚ ਜਿੱਦਾਂ ਨਾਲੀ ਨਹੀਂ ਹੁੰਦੀ ਗੋਲ ਮੋਲ, ਉਹ ਕਣਕ ਦੀ ਨਾਲੀ ਗੋਲ ਮੋਲ ਨਹੀਂ ਹੁੰਦੀ। ਹਾਂਜੀ ਹਾਂਜੀ। ਉਹ ਪੁੱਤ ਮਾਂਜੇ ਦੀਆਂ ਤੀਲਾਂ ਮੰਗਣ ਹੁੰਦੀ ਸੀ। ਅੱਛਾ, ਮੈਂ ਸਮਝ ਗਿਆ। ਜਿਹੜੀ ਕਾਹੀ ਜਿਹੜੀ ਵੱਟ ਬਣਾਉਣ ਨੂੰ ਹੁੰਦੀ ਸੀ, ਉਹਦੇ ਉੱਤੇ ਉੱਤੇ ਲਪੇਟਣਾ ਹੁੰਦਾ ਸੀ ਨਾ ਜੀ। ਹਾਂਜੀ ਹਾਂਜੀ। ਜਿਹਦੇ ਪਰ ਬਾਰ ਦੇ ਕੇ ਤਾਂ ਫਿਰ ਲੋ, ਮੈਨੂੰ ਆ ਪਤਾ ਹੀ ਨਹੀਂ ਸੀ। ਮੈਂ ਕਹਿੰਦਾ ਸੀ ਸਿਰਫ ਪੱਤੇ ਯੂਜ਼ ਹੁੰਦੇ ਆ ਉਹਦੇ ਨਾਲ, ਖਜੂਰ ਦੇ। ਫਿਰ ਉਹ ਨਾ ਪਰੇ ਬੈਠੇ ਹੋਣਾ, ਨਹੀਂ ਮੇਰਾ ਹੋਰ ਨਾ ਮੇਰੀ ਕਾਹੀ ਨਾ ਤੋੜ ਦੇ। ਇੱਕ ਦੂਏ ਕੋਲੋਂ ਕਾਹੀ ਲੈ ਲੈਣੀ, ਫਿਰ ਵੇ ਖੱਗੇ ਲੈ ਲੈਣੇ। ਤੇ ਉਹ ਸਾਰੀਆਂ ਤੇ ਜਿਹੜੀਆਂ ਨਿੱਕੀਆਂ ਹੁੰਦੀਆਂ ਸੀ ਨਾ ਕੁੜੀਆਂ, ਹਾਂਜੀ ਅੰਮੀ ਜੀ, ਉਹ ਤੇ ਥੱਲੇ ਕਿਰਿਓ ਹੋਵੇ ਨਾ ਸੂਈ ਨਾਲ ਆਸੇ ਪਾਸੇ ਕੁੜੀਆਂ ਨੇ ਤੋੜ ਕੇ ਜਿਹੜਾ ਪਾਸਾ ਹੋਣਾ ਤੋੜ ਕੇ ਸਿੱਟ ਦੇਣਾ। ਹਾਂਜੀ ਹਾਂਜੀ। ਉਹਨਾਂ ਨੇ ਉਹੀ ਤੋੜ ਕੇ ਉਦਾਂ ਹੀ ਬਣਾਉਣੇ। ਵਾਹ 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 ਵਾਹ। ਯਾਨੀ ਕਿ ਕਾਹੀ ਵੀ ਜ਼ਾਇਆ ਨਹੀਂ ਕਰਨੀ। ਕਾਹੀ ਵੀ ਜ਼ਾਇਆ ਨਹੀਂ। ਜਿਹੜੇ ਖੱਗਿਆਂ ਨਾਲ ਨਾ ਇਧਰਲੇ ਪਾਸੇ ਦੀ ਸੂਈ ਨਾਲ ਏਦਾਂ ਲਾ ਦਿੰਦੀਆਂ ਸੀ। ਹਾਂਜੀ ਹਾਂਜੀ। ਇਧਰੋਂ ਵੀ ਲਾ ਦਿੰਦੀਆਂ ਸੀ। ਇੱਕ ਖੱਗੇ ਦੇ ਦੋ ਬਣਾ ਲੈਂਦੀਆਂ ਸੀ। ਅੱਛਾ ਜੀ। ਹਾਂ, ਉਹ ਖੱਗੇ ਫਿਰ ਸੂਏ ਦੇ ਵਿੱਚ ਪਾਉਂਦੀਆਂ ਸੀ, ਇਧਰੋਂ ਇੱਕ ਪਾਸਾ। ਅੱਛਾ ਜੀ। ਹਾਂ, ਸੂਈ ਨਾਲ ਫਿਰ ਅੱਛਾ, ਧਾਗਾ ਨਹੀਂ ਸੀ, ਉਹ ਖੱਗੇ ਨੂੰ ਹੀ ਸੂਏ ਨਾਲ ਲਗਾਉਣੀਆਂ ਸੀ। ਵਾਹ ਵਾਹ, ਮੈਂ ਤਾਂ ਬੜੀ ਕਾਰੀਗਰੀ ਸੀ। ਹਾਂਜੀ, ਸੂਏ ਦੇ ਨਾਲ ਹੀ ਲਗਾਉਣੇ।
ਤੇ ਫਿਰ ਉਹ 12 ਦੇ ਨਾਲ ਬਾਝੀਆਂ ਬਿੰਨਵੀਆਂ ਇੱਥੇ ਦੀਆਂ ਇੱਥੇ ਹੀ ਮਾਰੇ, ਇੱਥੋਂ 2 ਪੱਤੇ, ਫਿਰ ਚੌੜਾ ਫੁੱਲ ਕਰਨਾ, ਫਿਰ ਵੱਡਾ ਫੁੱਲ ਕਰਨਾ, ਫਿਰ ਛੋਟਾ ਫੁੱਲ ਕਰਨਾ, ਇੱਧਰ ਫੁੱਲ ਹੋਰ ਰੰਗ ਲਾਉਣੇ, ਇੱਧਰ ਫੁੱਲ ਹੋਰ ਲਹਿਰੀਆ ਬਣਦਾ ਬਣਦਾ ਉੱਚਾ ਚੱਲ ਜਾਣਾ। ਵਾਹ ਵਾਹ ਅੰਮੀ ਜੀ, ਮਤਲਬ ਇਕੱਠੀਆਂ ਬੈਠ ਕੇ ਬਣਾਉਣਾ ਹਾਂ ਤੇ ਰਲ ਕੇ ਬਣਾਉਣਾ, ਇੱਕ ਦੂਸਰੇ ਦੇ ਨਾਲ ਪਿਆਰ ਮੁਹੱਬਤ ਹੋਣਾ। ਜੇ ਉਹਦੇ ਖੱਗੇ ਘਟ ਗਏ ਤੇ ਉਹਦੇ ਕੋਲੋਂ ਲੈ ਲੈਣੇ, ਉਹਦੀ ਕਾਹੀ ਘਟ ਗਈ ਤੇ ਉਹਦੇ ਕੋਲੋਂ ਲੈ ਲੈਣੀ। ਇਹ ਪੁੱਤ ਉਹ ਤਾਂ ਔਰਤਾਂ ਇਦਾਂ ਸੀਗੀਆਂ, ਮੈਂ ਕਹਿੰਦੀ ਕਿ ਬੰਦੇ ਜਨਤੀ ਸੀਗੇ ਕਿ ਜਿਹੜੇ ਇਦਾਂ ਦੀਆਂ ਔਰਤਾਂ ਜਿਨ੍ਹਾਂ ਨੂੰ ਮਿਲੀਆਂ। ਬਿਲਕੁਲ ਜੀ, ਇਹ ਜੀ ਪਿਆਰ ਮੁਹੱਬਤ ਸੀ। ਗੱਲ ਇਹ ਆ, ਗੱਲ ਕਰਨੇ ਦੀ ਹਰ ਵੀਡੀਓ 'ਚ ਅਸੀਂ ਇਹੀ ਗੱਲ ਕਰੀਦੀ ਆ ਕਿ ਇਕੱਠੇ ਰਲ ਕੇ ਰਹਿਣਾ, ਇਕੱਠੇ ਬੈਠਣਾ। ਅੱਜ ਕੱਲ ਤੇ 2 ਔਰਤਾਂ ਇੱਕ ਦੂਸਰੇ ਨੂੰ ਦੇਖ ਕੇ ਰਾਜ਼ੀ ਨਹੀਂ, 2 ਬੰਦੇ ਦੇਖ ਕੇ ਰਾਜ਼ੀ ਨਹੀਂ। ਜਿਹੜਾ ਬੰਦਾ ਬਾਰ-ਬਾਰ ਕਿਸੇ ਨਾਲ ਲੜਾਈ ਕਰਦਾ ਸੀ, ਉਹ ਕਹਿੰਦੇ ਖੂਨਸਾਂ ਤੇ ਪਤਾ ਨਹੀਂ ਘੜੂਸਾਂ, ਪਤਾ ਨਹੀਂ ਕੀ ਕੁਝ ਕਹਿੰਦੇ ਜੀ। ਵਕਤ ਆ ਗਿਆ ਸੀਗਾ, ਉਹ ਜਿਹੜੀਆਂ ਬਣਾਉਂਦੀਆਂ ਸੀ, ਹੋਰ ਕਿਸੇ ਨੇ ਆ ਜਾਣਾ ਤਾਂ ਉਹਨਾਂ ਨੇ ਲੁਕੋ ਲੈਣਾ, ਆਪਣਾ ਡਿਜ਼ਾਈਨ ਨਹੀਂ ਦੱਸਣਾ ਕਿ ਫੁੱਲ ਕਿੱਦਾਂ ਦੇ। ਅੱਛਾ ਅੱਛਾ ਅੱਛਾ। ਫਿਰ ਮਾਮਾ ਨੇ ਕਹਿਣਾ ਨਹੀਂ ਦੱਸੋ ਨਹੀਂ, ਤੁਸੀਂ ਤਾਂ ਚਿੜੀਆਂ ਉੱਡ ਜਾਣਾ। ਇੱਕ ਦੂਜੇ ਨੂੰ ਦੱਸੋ ਤਰੀਕਾ, ਦੱਸੋ ਤਰੀਕਾ। ਤੇ ਹੁਣ ਤੇ ਅੰਮੀ ਜੀ ਉਹੀ ਕੀ ਕਹਿੰਦੇ ਆ, ਖੂਨਸਾਂ ਤੇ ਪਤਾ ਨਹੀਂ ਘੜੂਸਾਂ ਤੇ ਕੀ ਕੁਛ ਇੱਕ ਦੂਸਰੇ ਤੇ ਸਾੜ ਕਿ ਉਹ ਨਾ ਕੋਈ ਤਰੱਕੀ ਕਰ ਜੇ, ਉਹ ਨਾ ਕਾਮਯਾਬ ਹੋ ਜੇ। ਏਦਾਂ ਕੋਈ ਬੰਦਾ ਕਰਦਾ ਸੀ ਤੇ ਕਹਿੰਦੇ ਸੀ ਇਹਨੂੰ ਔਰਤਾਂ ਵਾਲੀ ਆਦਤ ਆ ਜੀ। ਉਹ ਤੇ ਫਿਰ ਇਹ ਕਹਿੰਦੇ ਸੀ ਨਾ, ਬੇਲੀ ਹੈ ਜੱਟੀਏ ਉੱਨ, ਫਿਰ ਉੱਨ ਨਹੀਂ ਤਾਂ ਕਸੁੰਨ ਫੇਰ। ਕਸੁੰਨ, ਹਾਂ, ਇਹ ਬੱਚਿਆਂ ਨੂੰ ਕਸੁੰਨ ਫੇਰ। ਲਓ ਜੀ ਦੋਸਤੋ, ਇਹ ਸਾਡੇ ਪੁਰਾਣਾ ਰੀਤ ਰਿਵਾਜ ਸੀਗਾ। ਸਾਡਾ ਹਰ ਵੀਡੀਓ 'ਚ ਇਹੀ ਮਕਸਦ ਹੁੰਦਾ ਕਿ ਇਕੱਠੇ ਰਲ ਕੇ ਰਹੋ, ਰਲ ਕੇ ਬੈਠੋ, ਰਲ ਕੇ ਖਾਓ, ਇਕੱਠੇ ਰਹੋ। ਇਤਫਾਕ ਦੇ ਵਿੱਚ ਕਹਿੰਦੇ ਬਰਕਤ ਹੁੰਦੀ ਆ। ਤੇ ਆਪਾਂ ਸਾਰਿਆਂ ਨੇ ਪੰਜਾਬੀ ਸਕਾਫਤ ਨੂੰ ਨਹੀਂ ਭੁੱਲਣਾ ਹੈਗਾ। ਸਾਡਾ ਵਿਰਸਾ, ਸਾਡੀ ਗੁਜ਼ਰੀ ਹੋਈ ਜ਼ਿੰਦਗੀ, ਸਾਡੇ ਵੱਡਿਆਂ ਦਾ ਗੁਜ਼ਰਿਆ ਹੋਇਆ ਵਕਤ ਜਿਹੜਾ ਪਿਆਰ ਮੁਹੱਬਤ ਵਧਾਉਂਦਾ ਸੀ। ਹਰ ਕੰਮ ਦੇ ਵਿੱਚ ਪਿਆਰ ਮੁਹੱਬਤ ਸੀ, ਇਕੱਠੇ ਰਲ ਕੇ ਬਹਿਣਾ, ਇਕੱਠੇ ਖਾਣਾ। ਤੇ ਵੀਡੀਓ ਸਾਡੀ ਚੰਗੀ ਲੱਗੀ ਤਾਂ ਆਪਣੇ ਬੱਚਿਆਂ ਨੂੰ ਲਾਜ਼ਮੀ ਸ਼ੇਅਰ ਕਰੋ। ਬੱਚਿਆਂ ਨੂੰ ਸ਼ੇਅਰ ਕਰਨ ਦਾ ਮਕਸਦ ਹੈ ਕਿ ਤੁਹਾਡੇ ਬੱਚਿਆਂ ਨੂੰ ਇਹ ਅਕਲ ਆ ਜਾਏ ਕਿ ਅਸੀਂ ਇਹ ਚੀਜ਼ਾਂ ਇਹਨਾਂ ਚੀਜ਼ਾਂ ਦੇ ਵਿੱਚੋਂ ਗੁਜ਼ਰ ਕੇ ਆਏ ਹਾਂ। ਸਾਡੇ ਬੱਚਿਆਂ ਨੂੰ ਪਤਾ ਕੋਈ ਨਹੀਂ ਹੈਗਾ। ਤੇ ਆਪਣੇ ਬਜ਼ੁਰਗਾਂ ਤੱਕ ਜ਼ਰੂਰ ਅਪਰੋਚ ਕਰੋ, ਜਿੱਥੇ ਜਿੱਥੇ ਵੀ ਬੈਠੇ ਆ। ਅਗਰ ਤੁਸੀਂ ਦੂਰ ਆ ਨਾ ਆਪਣੇ ਬਜ਼ੁਰਗਾਂ ਕੋਲ, 1 ਮਹੀਨੇ ਦੇ ਵਿੱਚ 1 ਚੱਕਰ ਲਾ ਲਿਆ, 2 ਮਹੀਨਿਆਂ ਬਾਅਦ ਚੱਕਰ ਲਾ ਲਿਆ, ਉਹਨਾਂ ਕੋਲ ਚੀਜ਼ਾਂ ਲੈ ਲਓ ਤੇ ਸਿੱਖ ਲਓ। ਬਾਅਦ ਦੇ ਵਿੱਚ ਕੋਈ ਨਹੀਂ ਲੱਭਣੀਆਂ। ਤੇ ਸਾਡੀ ਵੀਡੀਓ ਨੂੰ ਸ਼ੇਅਰ, ਲਾਈਕ, ਕਮੈਂਟ, ਫੋਲੋ ਜ਼ਰੂਰ ਕਰਿਓ। ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।